ਲੋਕ ਆਪਣੀਆਂ ਸੁੱਖ ਸਹੂਲਤਾਂ ਵਾਸਤੇ ਸਰਕਾਰਾਂ ਚੁਣਦੇ ਨੇ, ਪਰ ਸੱਤਾ ਵਿੱਚ ਆਉਂਦੇ ਹੀ ਸਰਕਾਰਾਂ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀਆਂ ਨੇ ਅਤੇ ਗਰੀਬ ਆਪਣੀ ਵੋਟ ਦੇ ਕੇ ਪਛਤਾਉਂਦਾ ਹੋਇਆ ਨਜ਼ਰ ਆਉਂਦਾ ਹੈ। ਇਹੋ ਜਿਹਾ ਹੀ ਹਾਲ ਨਜ਼ਰ ਆਇਆ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਹਲਕੇ ਅਧੀਨ ਆਉਂਦੇ ਇਲਾਕਾ ਮੋਕਮਪੁਰਾ ਤੁੰਗਪਈ ਦਾ, ਜਿੱਥੋਂ ਦੇ ਲੋਕ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੇ ਕੰਮਾਂ ਨੂੰ ਜਾਂ ਘਰਾਂ ਨੂੰ ਜਾ ਰਹੇ ਨੇ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਸੁਖਦੀਪ ਸਿੰਘ ਸੁਖ ਅਤੇ ਉਦੇਕਾਂਤ ਨੇ ਦੱਸਿਆ ਕਿ ਉਹਨਾਂ ਦੇ ਆਵਾਜਾਈ ਦਾ ਰਸਤਾ ਇਹੀ ਹੈ ਜੋ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ। ਜਿਸ ਰੇਲਵੇ ਪੁਲ ਦੇ ਥੱਲੇ ਅਤੇ ਰੋਡ ਤੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ। ਆਏ ਦਿਨ ਹੀ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ, ਜਿਸ ਕਰਕੇ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਹਲਕੇ ਦੇ ਵਿਧਾਇਕ ਨਵਜੋਤ ਸਿੱਧੂ ਨੂੰ ਟੈਗ ਕਰਕੇ ਪਾਈ ਗਈ ਸੀ, ਜਿਸ ਤੋਂ ਬਾਅਦ ਹਲਕੇ ਦੇ ਯੁਵਾ ਕਾਂਗਰਸੀ ਚਰਨਜੀਤ ਸਿੰਘ ਮਾਨਤੀ ਪਹਿਲਵਾਨ ਨੇ ਪੋਸਟ ਵੇਖ ਕੇ ਉਹਨਾਂ ਨਾਲ ਸੰਪਰਕ ਕੀਤਾ ਅਤੇ ਇਹ ਰਸਤੇ ਦਾ ਕੋਈ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ। ਉੱਥੇ ਯੁਵਾ ਕਾਂਗਰਸੀ ਆਗੂ ਮਾਨਤੀ ਪਹਿਲਵਾਨ ਨੇ ਕਿਹਾ ਕਿ ਉਹ ਜਲਦ ਹੀ ਨਵਜੋਤ ਸਿੱਧੂ ਦੇ OSD ਜਸਮੀਤ ਸੋਢੀ ਨੂੰ ਮਿਲ ਕੇ ਇਸ ਰਸਤੇ ਨੂੰ ਬਣਵਾਉਣ ਅਤੇ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸੀ ਵਾਸਤੇ ਕੋਈ ਹੱਲ ਲੱਭਣਗੇ। मेरा नाम चरणजीत सिंह मानती पहलवान। हाँ जी ਕਿਹੜਾ ਏਰੀਆ एरिया जी अपना तुंगपाई मोगमपुरा इलाका। ਕੀ ਪਰੇਸ਼ਾਨੀ ਜਿਹੜੇ ਅੱਜ ਇੱਥੇ ਨੇ ਜਮਾ परेशान दी जी मैं कल तो भी अपने दफ्तर बैठा हाँ। इत्थों के निवासी साडे पिंड के भी निवासी मतलब दफ्तर मेरे को आए सी, उन्होंने समस्या मैनू आके दसी तो मैं ये समस्या मतलब कि सरदार नवजोत सिंह सिद्धू ਦੇ ਜਸਮੀਤ ਸੋਢੀ ਨੂੰ ਵੀ ਉਹਨਾਂ ਨੂੰ ਮਤਲਬ ਕਿ ਦਸੀ। ਉਹਨਾਂ ਨੇ ਮੈਨੂੰ ਮਤਲਬ ਕਿ ਦੱਸਿਆ ਸੀ ਕਿ ਮਤਲਬ ਕਿ ਇਹ ਪੁਲੀ ਦੀ ਜੋ ਵੀ ਸਮੱਸਿਆ ਹੈਗੀ ਆ ਮੇਅਰ ਰਿੰਟੂ ਸਾਹਿਬ ਜੀ ਨੂੰ ਤੇ ਕਮਿਸ਼ਨਰ ਮਿੱਤਲ ਜੀ ਨੂੰ ਨੌਲੇਜ ਲਿਆ ਦਿੱਤੀ ਹੈ, ਜਲਦੀ ਜਲਦੀ ਹੱਲ ਕਰਵਾਈ ਜਾਊਗੀ। ਕੀ ਪਾਣੀ ਕਿੱਥੋਂ ਆ ਰਿਹਾ ਹੈ? ਇਹ ਪਾਣੀ ਜੀ ਮਤਲਬ ਕਿ ਸੀਵਰ ਲਾਈਨ ਦਾ ਹੈਗਾ ਮਤਲਬ ਕਿ ਪਿੱਛੋਂ ਹੀ ਮਤਲਬ ਕਿ ਕੰਮ ਚੱਲ ਰਿਹਾ ਆ, ਉਹਦਾ ਹੀ ਪਾਣੀ ਇੱਥੇ ਇਕੱਠਾ ਹੋਈ ਜਾ ਰਿਹਾ ਕਿ ਇਲਾਕਾ ਵਾਸੀਆਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ। ਕਿਉਂਕਿ ਜਿੰਨੇ ਵੀ ਤੁੰਗ ਵਾਸੀ ਦੇ ਮੁਗਮਪੁਰੇ ਦੇ ਕਿ ਇਲਾਕੇ ਦੇ ਵਾਸੀ ਹੈਗੇ ਉਹਨਾਂ ਦੀ ਸਾਰੀਆਂ ਡੇਅਰੀਆਂ ਮਤਲਬ ਕਿ ਲਾਈਨਾਂ ਤੋਂ ਪਰਲੀ ਸਾਈਡ ਤੇ ਹੈਗੀਆਂ ਆ, ਉਹਨਾਂ ਨੂੰ ਬਹੁਤ ਹੀ ਮੁਸ਼ਕਲ ਆ ਰਹੀ ਹੈ। ਬਾਕੀ ਜਿਹੜੇ ਇੱਥੇ ਲਾਗੇ ਸਰਕਾਰੀ ਕੁਆਟਰ ਹੈਗੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ। ਸਿੱਧੂ ਸਾਹਿਬ ਨੇ ਕੀ ਕਿਹਾ? ਇਹ ਉਹਨਾਂ ਦੀ OSD ਸਾਹਿਬ ਨਾਲ ਜਸਮੀਤ ਸੋਢੀ ਜੀ ਨਾਲ ਗੱਲ ਹੋਈ ਸੀ, ਉਹਨਾਂ ਨੇ ਮਤਲਬ ਕਿ ਭਰੋਸਾ ਦਿਵਾਇਆ ਕਿ ਇਹ ਥੋੜੇ ਹੀ ਦਿਨਾਂ ਵਿੱਚ ਇਹ ਕੰਮ ਮਤਲਬ ਕਿ ਕਰਵਾਇਆ ਜਾਊਗਾ। ਹਾਂਜੀ ਭਾਈ, ਕੀ ਨਾਮ ਤੁਹਾਡਾ? ਮੇਰਾ ਭਾਈ ਨਾਮ ਸੁਖਦੀਪ ਸਿੰਘ ਹੈ ਜੀ। ਕਿੱਥੇ ਰਹਿੰਦੇ ਹੋ? ਅਸੀਂ ਤੁੰਗ ਪਿੰਡ ਦੇ ਵਾਸੀ ਹਾਂ ਜੀ। ਹਾਂਜੀ, ਕੀ ਪਰੇਸ਼ਾਨੀ ਆ ਰਹੀ ਹੈ ਜਿਹੜਾ ਪਾਣੀ? ਪਰੇਸ਼ਾਨੀ ਪੱਤਰਕਾਰ ਸਾਹਿਬ ਤੁਹਾਡੇ ਸਾਹਮਣੇ ਹੀ ਆ। ਪਰਸੋਂ ਮੈਂ ਦੁੱਧ ਲੈ ਕੇ ਜਾਣਿਆ, ਸਾਡੇ ਜਿੰਨੇ ਵੀ ਤੁੰਗ ਪਿੰਡ ਦਾ ਰੋਜ਼ਗਾਰ ਆ ਸਾਰਾ ਜਿੰਨਾ ਵੀ ਜਿਹੜਾ ਵੀ ਰਾਹ ਆ ਉਹ ਇਹੋ ਰੂਟ ਆ, ਠੀਕ ਆ। ਇੱਥੇ ਸਾਡੇ ਦੁੱਧ ਦੇ ਕੈਨ ਪਲਟ ਗਏ, ਸਾਡੇ ਜਿੰਨੇ ਵੀ ਆ ਮਜ਼ਦੂਰ ਭਰਾ ਆ, ਜਿੰਨੇ ਵੀ ਸਾਡੇ ਇੱਥੇ ਇਲਾਕਾ ਨਿਵਾਸੀ ਸਾਰਿਆਂ ਦਾ ਇਹ ਲੰਘ ਆ ਚਰਸਤਾ ਹੀ ਇੱਕ ਹਿਸਾਬ ਦਾ। ਕੋਈ ਕਿਸੇ ਦੇ ਸਬਜ਼ੀ ਮੰਡੀ ਦਾ ਮੇਨ ਰਾਹ ਕਿ ਕਿਸੇ ਦੀ ਸਬਜ਼ੀ ਇੱਥੋਂ ਗੰਦੀ ਹੋ ਕੇ ਜਾਣ ਡਈ ਆ, ਕਿਸੇ ਦੀ ਰੇਹੜੀ ਪਲਟਣ ਡਈ ਆ। ਪਰਸੋਂ ਇੱਥੇ ਟਰੈਕਟਰ ਪਲਟ ਗਿਆ, ਅਸੀਂ ਕਿਹਨੂੰ ਜਵਾਬ ਦਈਏ? ਕਿੱਥੋਂ ਆ ਰਿਹਾ ਪਾਣੀ ਇਹ ਜਿਹੜਾ? ਇਹ ਭਾਜੀ ਫੋਕਲ ਪੁਆਇੰਟ ਦਾ ਪਾਣੀ ਆ, ਗੰਦੇ ਨਾਲੇ ਦਾ ਪਾਣੀ ਆ। ਟਰਸਟ ਵੱਲੋਂ ਉਧਰ ਨਾ ਸੀਵਰੇਜ ਬਣਾਇਆ ਜਾ ਰਿਹਾ, ਜਿਹਦੇ ਕਾਰਨ ਉਹਨਾਂ ਨੇ ਪਾਣੀ ਡੱਕਿਆ ਆ। ਉਹਦੇ ਕਰਕੇ ਜਿਹੜੇ ਡਾਕ ਲੱਗਣ ਨਾਲ ਸਾਡੇ ਨਾਲ ਕਲਰਾਂ ਦੇ ਕਾਉਂਸਲਰ ਸਾਹਿਬ ਆ ਸੈਣੀ ਸਾਹਿਬ, ਉਹ ਵੀ ਪੂਰਾ ਉਧਰ ਰੋਲਾ ਪਾਉਣ ਡਿਆ ਵੀ ਯਾਰ ਸਾਡਾ ਇਧਰ ਹੱਲ ਕਲਰਾਂ 'ਚ ਵੀ ਬੜਾ ਇਹ ਆਪਣਾ ਪਾਣੀ ਖਲੋਤਾ ਆ ਤੇ ਅਸੀਂ ਸਾਡਾ ਵੀ ਇਧਰੋਂ ਕੋਈ ਮਸਲਾ ਹੱਲ ਹੋ ਸਕੇ। ਤਾਂ ਪੱਤਰਕਾਰ ਸਾਹਿਬ ਤੁਹਾਡੇ ਇਸ TV ਚੈਨਲ ਦੇ ਮਾਧਿਅਮ ਦੇ ਰਾਹੀਂ ਆਪਾਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਆਵਾਮ ਦੇ ਤੱਕ। ਕਿਸੇ ਨੂੰ ਮਿਲੇ ਸਰਕਾਰੀ ਦਰਬਾਰ? ਮੈਂ ਇਨ ਸ਼ੋਰਟ ਤੁਹਾਨੂੰ ਇਹੋ ਕਹੂੰਗਾ ਕਿ ਮੈਂ ਇਹਦੇ ਰਿਗਾਰਡਿੰਗ ਇੱਕ ਮੈਡਮ ਨਵਜੋਤ ਕੌਰ ਸਿੱਧੂ ਸਾਡੇ ਹਲਕੇ ਦੇ MLA ਹੋਣ ਦੇ ਨਾਤੇ ਉਹਨਾਂ ਨੂੰ ਟੈਗ ਕਰਕੇ ਸਟੋਰੀ ਪਾਈ ਸੀ ਤੇ ਨਾਲ ਫੋਟੋਆਂ ਪਾਈਆਂ ਸੀ ਵੀ ਸਾਡੀ ਗੱਲਬਾਤ ਤੁਸੀਂ ਵੇਖੋ, ਸਾਡਾ ਦੁੱਖ ਦਰਦ ਜੋ ਵੀ ਆ ਵੇਖੋ। ਤੇ ਉਹਦੇ ਥੱਲੇ ਸਾਡੇ ਮਹਾਂਤੀ ਭਲਵਾਨ ਜੀ ਨੇ ਕਮੈਂਟ ਮਾਰਿਆ ਹੈ ਕਿ ਮੈਂ ਤੁਹਾਨੂੰ ਵਾਅਦਾ ਦਿੰਦਾ ਆ 15 ਦਿਨ ਦੇ ਵਿੱਚ ਮੈਂ ਕੰਮ ਕਰਾ ਕੇ ਵਿਖਾਊਂਗਾ। ਸੋ ਮੈਂ ਇਸੇ ਕਰਕੇ ਅੱਜ ਇੱਥੇ ਮਹਾਂਤੀ ਭਲਵਾਨ ਜੀ ਨੂੰ ਸੱਦਿਆ। ਭਲਵਾਨ ਜੀ ਸਾਨੂੰ ਵਿਸ਼ਵਾਸ ਦਿਵਾਓ ਕਿ ਤੁਸੀਂ 15 ਦਿਨ ਦੇ ਵਿੱਚ ਸਾਡਾ ਕੰਮ ਕਰਾ ਦਿਓ। ਜੇ ਨਹੀਂ ਮਸਲਾ ਹੱਲ ਹੋਏਗਾ ਜੇ ਨਹੀਂ ਮਸਲਾ ਹੱਲ ਹੋਊਗਾ ਤੇ ਵੇਖੋ ਜੀ ਸਰਕਾਰ ਤੇ ਲੋਕ ਹੀ ਚਾਹੁੰਦੇ ਆ। ਮੈਂ ਤੇ ਚਲੋ ਸਰਕਾਰ ਤੇ ਲੋਕ ਹੀ ਚਾਹੁੰਦੇ ਆ, ਫਿਰ ਗਾਂ ਦਾ ਨੁਮਾਇੰਦਾ ਕੋਈ ਹੋਰ ਚੁਣ ਲਾਂਗੇ। क्या नाम है ये? उदयकांत। कहाँ रहते हो? ये अपने बस्ती में पीछे झुग्गी झोपड़ी वाले हैं। ये पानी कहाँ से आ रहा है और क्या परेशानी? ये सीवरेज का पानी है सर, उधर से आ रहे हैं। ये आगे इनकी सप्लाई है ही नहीं। पीछे से इनको जब भी कहते हैं तो कहते हैं 2 दिन में ठीक हो जाएंगे। आगे भी ऐसे ही काम करते करते आज 2 महीने हो गए, इस जगह पानी खड़ी हो जाती है। हमारे बच्चों का राह है, इधर से तुंगपई स्कूल जाते हैं, बिले वाले चौक स्कूल जाते हैं, जो भी स्कूल जाते हैं बच्चे इधर से जाते हैं। बच्चे रेलवे लाइन क्रॉस करके जाते हैं सवेरे के टाइम में। उस टाइम रेलवे की भी आने की संभावना होती है, ऐसे तो बंद है लेकिन आने की संभावना होती है। कुदरती कोई अगर एक्सीडेंट हो गया, कोई बात हो गया तो उसका जवाबदेही कौन होगा? जो लोग
कि नीचे से आ रहे हैं, जिसके पास कोई अपना सवारी है, रिक्शा है, साइकिल है, या किसी पास स्कूटर मोटरसाइकिल है, या जो किसान लोग हैं वो भी आते हैं। इस बीच से जब निकलते हैं तो कई लोग हमारे सामने गिर गए हैं। कहाँ जुड़ता है ये रास्ता जाके? ये कलर में, रसूलपुर कलर में, मंडी में, सब्जी मंडी, ये इधर से सब्जी मंडी भी लोग जाते हैं। क्या चाहते हो अभी आप? हम लोग चाहते हैं कि एक इसकी सफाई हो जाए और यहाँ का रास्ता जो है वो साफ सफाई से चले। अगर जोड़ा फाटक रास्ता बन सकता है तो ये रास्ता भी पहले पास हुई पड़ी है, तो अब क्यों नहीं बन सकती है? मतलब अंडर ब्रिज बन सकती है। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।